ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਰਮਨਵੀਰ ਜੀ ਨੂੰ ਹੈ। ਕੱਲ ਮੈਂ ਤੁਹਾਡੀ ਇੱਕ ਵੀਡੀਓ ਦੇਖ ਰਿਹਾ ਸੀਗਾ ELD ਨੂੰ ਲੈ ਕੇ ਜੀ। ਉਹ ਤੁਸੀਂ ਕਿਹਾ ਵੀ ਉਹ ਬੰਦ ਆ, ਜਿਹੜੀਆਂ ਤੁਸੀਂ 3 ਕੰਪਨੀਆਂ ਦੇ ਨਾਮ ਲਏ ਉਹੀ ਬੰਦ ਹੈ ਕਿ ਕੋਈ ਹੋਰ ਵੀ ਹੈ ਜਿਹੜੀਆਂ FMCS ਦੇ ਨਾਲ ਨਹੀਂ ਰਿਲੇਟਡ? ਭਾਜੀ ਕਾਫੀ ਹੋ ਰਹੀਆਂ ਹੈਗੀਆਂ, ਪਿਛਲੇ ਸਾਲ ਵੀ ਬੰਦ ਹੋਈਆਂ ਹੈਗੀਆਂ। ਇਸ ਸਾਲ ਜਿੱਦਾਂ ਜਿੱਦਾਂ ਸਾਨੂੰ ਨੋਟੀਫਿਕੇਸ਼ਨ ਆਉਂਦੀ ਹੈ ਉਦੋਂ ਤਾਂ ਆਪਾਂ ਅਪਡੇਟ ਕਰ ਦਿੰਦਾ ਸਾਰਿਆਂ ਨੂੰ। ਮੈਨੂੰ ਹਾਂਜੀ ਵੀਰ ਜੀ, ਇੱਕ ਮੈਂ ਪੁੱਛਣਾ ਸੀ, ਹੁਣ ਜਿਵੇਂ ਅਸੀਂ ELD ਲਈ ਆ, ਹੁਣ ਅਸੀਂ ਗੋਰਿਆਂ ਤੋਂ ਲੈਂਦੇ ਹਾਂ ਤਾਂ ਸਾਡੀ ਪ੍ਰੋਬਲਮ ਹੁੰਦੀ, ਕਿਤੇ ਟੈਕਨੀਕਲ ਪ੍ਰੋਬਲਮ ਆ ਗਈ ਉਹ ਐਡਜਸਟ ਕਰਾਉਣੀ ਔਖੀ ਹੋ ਜਾਂਦੀ ਆ, ਔਨ ਕਰਾਉਣੀ ਜਾਂ ਕੋਈ ਟਾਈਮ ਦਾ ਜਾਂ ਕੋਈ। ਅਸੀਂ ਹੁਣ ਪੰਜਾਬੀਆਂ ਤੋਂ ਲੈਂਦੇ ਹਾਂ, ਜਿਹੜੇ ਪੰਜਾਬੀ ਨਾਲ ਗੱਲ ਕਰਦੇ ਉਹ ਕਹਿੰਦੇ ਉਹ ਤਾਂ ਐਵੇਂ ਮਰੀ ਜਾਂਦੇ, ਸਾਡੀਆਂ ਤਾਂ ਸਹੀ ਆ। ਮੈਂ ਹੁਣ ਸਾਨੂੰ ਸਮਝ ਨਹੀਂ ਆਉਂਦੀ ਕਰੀਏ ਕੀ। ਮਤਲਬ ਜੇ ਤੁਹਾਨੂੰ ਸਾਡੀ ਇੰਨੀ ਗੱਲ ਸਮਝ ਨਹੀਂ ਆਉਂਦੀ ਕਿ FMCS ਨੇ ਬੰਦ ਕਰਤੀ ਆ ਤੇ ਤੁਸੀਂ FMCS ਦੀ ਸਾਈਟ ਤੇ ਆ ਕੇ ਦੇਖ ਲਓ, ਲਿੰਕ ਨੇ ਆ। ਤੇ ਜੇ ਇੰਨੀ ਗੱਲ ਮਤਲਬ ਕਿ ਨਹੀਂ ਸਮਝ ਆ ਰਹੀ ਹੈਗੀ ਤੇ ਵੇਚਣ ਵਾਲੇ ਨੇ ਤੇ ਕਹਿਣਾ ਹੀ ਆ ਕਿ ਸਾਡਾ ਸਮਾਨ ਠੀਕ ਹੈ। ਮੈਂ ਤੁਹਾਡੀ ਗੱਲ ਨਾਲ ਜਮਾਂ ਸਹਿਮਤ ਹਾਂ। ਉਹ ਕਹਿੰਦੇ ਨੇ ਘੁਮਿਆਰ ਤਾਂ ਉਹਦਾ ਭਾਂਡਾ ਨਹੀਂ ਦਿੰਦਾ। ਹਾਂ, ਸੋ ਅਸੀਂ ਦੇਖੋ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆ, ਅਸੀਂ ਕੋਈ ਪਰਸਨਲ ਤੌਰ ਤੇ ਇਨਫੋਰਮੇਸ਼ਨ ਤੁਹਾਨੂੰ ਨਹੀਂ ਦੇਈਦੀ, ਨਾ ਹੀ ਪਰਸਨਲ ਵਿਊ ਦੇਈਦਾ ਕੋਈ ਵੀ। ਸਾਡਾ ਜਿੰਨਾ ਵੀ ਜੋ ਵੀ ਇਨਫੋਰਮੇਸ਼ਨ ਹੈਗੀ ਆ ਉਹ ਗਵਰਨਮੈਂਟ ਤੋਂ ਆਉਂਦੀ ਆ, ਪ੍ਰੋਪਰ ਚੈਨਲ ਤੋਂ ਆਉਂਦੀ ਆ ਤੇ ਪ੍ਰੋਪਰ ਤਰੀਕੇ ਨਾਲ ਆਉਂਦੀ ਆ। ਅਸੀਂ ਕੋਈ ਵੀ ਆਪਣੇ ਵੱਲੋਂ ਵਿੱਚ ਕੋਈ ਚੀਜ਼ ਐਡ ਨਹੀਂ ਕਰਦੇ, ਨਾ ਹੀ ਅਸੀਂ ਕੋਈ ਆਪਣਾ। ਮੈਂ ਕਿਹਾ ਵੀਰ ਜੀ, ਮੈਂ 100% ਸਹਿਮਤ ਹਾਂ ਤੁਹਾਡੇ ਨਾਲ, ਲੇਕਿਨ ਅਸੀਂ ਇਹਨਾਂ ਤੇ ਫੇਰ ਕਿਵੇਂ ਕਰੀਏ ਵੀ ਇਹ ਸਹੀ ਕਹਿ ਰਹੇ? ਹੁਣ ਸਾਨੂੰ ਉਹ ਕੱਢਣਾ ਨਹੀਂ। ਭਾਜੀ ਤੁਸੀਂ ਜਿਹੜੀ FMCSA ਦੀ ਨਿਊਜ਼ ਆ ਨਾ, ਉਹ ਆਪਾਂ ਸ਼ੇਅਰ ਕਰ ਦਾਂਗੇ, ਉਹ ਚੈੱਕ ਕਰ ਲਿਓ। ਉਹ ਬਿਲਕੁਲ ਸਹੀ ਹੈ। ਤੁਸੀਂ FMCSA ਦੀ ਵੈਬਸਾਈਟ ਤੇ ਕਦੇ ਵੀ ਜਾ ਕੇ ਚੈੱਕ ਕਰ ਲਓ। ਉਹ ਲਿਸਟ ਅਸੀਂ ਸ਼ੇਅਰ ਕਰ ਦਿੰਨੇ ਆ, ਉਹ ਲਿੰਕ ਸ਼ੇਅਰ ਕਰ ਦਿੰਨੇ ਆ ਤੇ ਫਿਰ ਤੁਹਾਨੂੰ ਈਜ਼ੀ ਹੋ ਜਾਊਗਾ। ਤੁਸੀਂ ਜਿਨ੍ਹਾਂ ਦੀ ਵਰਤ ਰਹੇ ਆ ਉਹਨਾਂ ਦਾ ਨਾਮ ਪਾ ਕੇ ਦੇਖ ਲਓ। ਉਹਨਾਂ ਨੇ 2 ਲਿੰਕ ਬਣਾਏ ਆ, ਰਜਿਸਟਰਡ ELD ਤੇ ਰਿਵੋਕਡ, ਜਿਨ੍ਹਾਂ ਨੂੰ ਵਾਪਸ ਲੈ ਲਿਆ ਆ ਉਹਨਾਂ ਦੀ ਸਰਟੀਫਿਕੇਸ਼ਨ। ਸੋ ਹੌਲੀ ਹੌਲੀ ਫੜੀ ਜਾਂਦੇ ਆ। ਇਵੈਂਚੁਅਲੀ ਇਹਨਾਂ ਨੇ ਸੈਲਫ ਸਰਟੀਫਾਈਡ ਪਹਿਲਾਂ ਕਰਵਾਈਆਂ ਸੀਗੀਆਂ, ਹੁਣ ਮੈਨੂੰ ਲੱਗਦਾ ਇਵੈਂਚੁਅਲੀ ਰਮਨ ਜੀ ਇਹਨਾਂ ਨੂੰ ਚਾਹੀਦਾ ਤੇ ਹੈਗਾ ਆ ਵੀ ਚੱਜ ਦੇ ਨਾਲ ਸਰਟੀਫਾਈ ਜਿਹੜੀਆਂ ਉਹ ਹੋਣ, ਪਤਾ ਲੱਗਣ। ਕਾਫੀ ਇਸ ਦੇ ਵਿੱਚ ਝੋਲ ਜਿਹੜਾ ਉਹ ਚੱਲ ਚੁੱਕਾ ਹੈ ਹੁਣ ਤੱਕ। ਚਲੋ ਦੇਰ ਆਏ ਦਰੁਸਤ ਆਏ, ਕਿਤੇ ਨਾ ਕਿਤੇ ਆਣ ਕੇ ਤਾਂ ਗੱਲ ਹੋ ਹੀ ਜਾਂਦੀ ਹੈ। ਅਜੇ ਪਹਿਲਾਂ ਖੇਡਣ ਦਿੱਤਾ ਤੇ ਹੁਣ ਜਿਹੜੇ ਉਹ ਇਹ ਖੇਡਣਗੇ, ਇਦਾਂ ਲੱਗਦਾ ਆ। ਤੇ ਇਦਾਂ ਨਾ ਕਿ ਉਹਨਾਂ ਨੂੰ ਜਦੋਂ ਨਹੀਂ ਹੁੰਦਾ ਤੇ ਉਦੋਂ ਫਿਰ ਇਹ ਇਸ਼ੂਜ਼ ਖੜੇ ਹੋ ਜਾਂਦੇ ਆ। ਪਰ ਆਈ ਮੀਨ ਸਿੰਪਲ ਜੀ ਗੱਲ ਹੈ ਯਾਰ। ਅਸੀਂ ਮੈਂ ਫਿਰ ਦੁਬਾਰਾ ਸਾਰਿਆਂ ਨੂੰ ਕਹਿਣਾ ਕਿ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਨਾ, ਉਹ ਪ੍ਰੋਪਰ ਚੈਨਲ ਦੇ ਥਰੂ ਹੁੰਦੀ ਆ, ਪ੍ਰੋਪਰ ਤਰੀਕੇ ਨਾਲ ਅਸੀਂ ਲੈ ਕੇ ਆਏ ਹੁੰਦੇ ਆ, ਪ੍ਰੋਪਰਲੀ ਪੜ੍ਹ ਕੇ ਸਮਝ ਕੇ ਫਿਰ ਤੁਹਾਡੇ ਕੋਲ ਲੈ ਕੇ ਆਈ ਦੀ ਆ। ਸੋ ਜੇ ਕਿਸੇ ਚੀਜ਼ ਤੇ ਅਸੀਂ ਨਹੀਂ ਹੈਗੇ ਸੈਟਿਸਫਾਈਡ ਤੇ ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਲੈ ਕੇ ਨਹੀਂ ਆਉਂਦੇ। ਸੋ ਮੰਨਣਾ ਨਾ ਮੰਨਣਾ ਤੁਹਾਡੀ ਹੈਗੀ ਆ। ਬਾਕੀ ਜਿਹੜਾ ਬੰਦਾ ਹੈਗਾ, ਹੁਣ ਜਿਹੜੀ ਪਹਿਲੀ ELD ਸੀਗੀ TMS 1, ਉਹਨਾਂ ਦੇ ਜਿਹੜੇ ਸੀਗੇ ਬੰਦੇ, ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਜਾਂ CEO ਸੀਗੇ, ਕਿ ਕਿਹਾ ਸੀਗਾ ਵੀ ਅਸੀਂ 2 ਹਫ਼ਤਿਆਂ ਦੇ ਵਿੱਚ ਆਪਣੀ ਪ੍ਰੋਬਲਮ ਸੋਲਵ ਕਰ ਲਾਂਗੇ, ਸਾਡੀ ELD ਜਿਹੜੀ ਉਹ ਠੀਕ ਹੋ ਜਾਊਗੀ। ਪਰ ਹੁਣ ਨੇਸ਼ਨ ਵਾਈਡ ELD ਦੇ ਬਾਰੇ 'ਚ ਮੈਨੂੰ ਕੱਲ ਪਤਾ ਲੱਗਾ ਹੈ ਕਿ ਉਹਨਾਂ ਨੇ ਨਾਂ ਚੇਂਜ ਕਰ ਲਿਆ, ਫਾਲਕਨ ELD ਰੱਖ ਲਿਆ ਹੁਣ। ਸੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਇਹ ਚੀਜ਼ਾਂ ਸੋਚਣੀਆਂ ਪੈਣੀਆਂ। ਦੇਖੋ ਕਹਿੰਦਾ ਕਿ ਅਸੀਂ ਗੋਰਿਆਂ ਕੋਲੋਂ ਬਾਏ ਕਰਦੇ ਹਾਂ ਤੇ ਉੱਥੇ ਸਾਡੀ ਚੀਜ਼ ਜਿਹੜੀ ਆ ਸਾਨੂੰ ਸਮਝ ਨਹੀਂ ਆਉਂਦੀ, ਜਾਂ ਸਾਡੀ ਉਹ ਪ੍ਰੋਬਲਮ ਹੈਗੀ ਆ। ਮੇਰੇ ਖਿਆਲ ਦੇ ਵਿੱਚ ਜਿਹੜਾ ਇਹ ਇਸ਼ੂ ਹੈਗਾ, ਇਹ ਹੀ ਆ ਕਿ ਗੋਰੇ ਜਿਹੜੇ ਆ ਉਹ ELD ਅੱਗੇ ਪਿੱਛੇ ਨਹੀਂ ਕਰਦੇ ਹੈਗੇ ਤੇ ਪੰਜਾਬੀ ਜਿਹੜੇ ਆ ਉਹ ਮੇਰੇ ਖਿਆਲ 'ਚ ਕਰ ਦਿੰਦੇ ਆ। ਸੋ ਇੰਨਾ ਕੁ ਫਰਕ ਆ, ਠੀਕ ਹੈ ਨਾ। ਬਾਕੀ ਤਾਂ ਜਦੋਂ ਅਸੀਂ ਆਏ ਆ, ਜਦੋਂ ਅਸੀਂ ਟਰੱਕਿੰਗ ਸਿੱਖੀ ਆ, ਅਸੀਂ ਟਰੱਕਿੰਗ ਦੇ ਰੂਲ ਐਂਡ ਰੈਗੂਲੇਸ਼ਨ ਸਿੱਖੇ ਆ, ਸੜਕ ਤੇ ਅਸੀਂ ਸਾਈਨ ਪੜ੍ਹਦੇ ਆ, ਅਸੀਂ ਹਰ ਕੰਮ ਕਰਦੇ ਹਾਂ, ਲੋਡ ਬ੍ਰੋਕਰ ਕੋਲ ਲੋਡ ਵੀ ਲੈਂਦੇ ਹਾਂ, ਸਭ ਕੁਛ ਕਰਦੇ ਹਾਂ। ਇੰਨੀ ਕੁ ਇੰਗਲਿਸ਼ ਤਾਂ ਤੁਹਾਨੂੰ ਆਉਂਦੀ ਆ। ਜੇ ਨਹੀਂ ਆਉਂਦੀ ਤਾਂ ਫਿਰ ਆਈ ਡੋਂਟ ਨੋ ਕੀ ਮੈਂ ਉਹਦੇ 'ਚ ਕਹਿ ਸਕਦਾ, ਪਰ ਇੰਨੀ ਤਾਂ ਸਾਨੂੰ ਸੋਚ ਚਾਹੀਦੀ ਹੈ ਨਾ। ਅਸੀਂ ਦੇਖੋ, ਤੁਸੀਂ ਜੋ ਵੀ ਕੁਛ ਗਲਤ ਹੋ ਰਿਹਾ, ਗਲਤ ਕਰ ਰਹੇ ਆ, ਉਹ ਕਿਸੇ ਟਾਈਮ ਤੇ ਜਾ ਕੇ ਤੁਹਾਨੂੰ ਅਲਟੀਮੇਟਲੀ ਉਹਦੀ ਪੇ ਕਰਨਾ ਹੀ ਪੈਣਾ ਆ, ਠੀਕ ਹੈ ਨਾ। ਅੱਜ ਤੁਸੀਂ ਗਲਤ ਕੰਮ ਕਰ ਲਓਗੇ, ਡਾਊਨ ਦਾ ਲਾਈਨ ਸਾਲ 6 ਮਹੀਨੇ 2 ਸਾਲ ਬਾਅਦ ਕਿਤੇ ਨਾ ਕਿਤੇ ਜਾ ਕੇ ਉਹ ਚੀਜ਼ ਜਿਹੜੀ ਆ ਉਹ ਤੁਹਾਡੇ ਲਈ ਖੜੀ ਹੋ ਜਾਣੀ ਆ। ਅਸੀਂ ਕਿਉਂ ਸਿਚੁਏਸ਼ਨਾਂ 'ਚ ਪੈਂਦੇ ਹਾਂ, ਕਿਉਂ ਪ੍ਰੋਬਲਮ 'ਚ ਪੈਂਦੇ ਹਾਂ? ਕਿਉਂਕਿ ਅਸੀਂ ਸ਼ਾਰਟਕਟ ਭਾਲਦੇ ਹਾਂ। ਸੋ ਪਲੀਜ਼, ਜੇ ਸ਼ਾਰਟਕਟ ਲੈਂਦੇ ਆ ਤੇ ਦੈਨ ਓਬਵੀਅਸਲੀ ਹੁਣ ਸ਼ਾਰਟਕਟ ਲੈਣਾ, ਤੁਸੀਂ ਉਹ ELD ਲੈਣੀ ਆ ਜਿਹੜੀ ਸੈੱਟ ਸੁੱਟ ਹੋ ਜਾਂਦੀ ਆ, ਫਿਰ ਉਹ ਬੰਦ ਹੋ ਜਾਂਦੀ ਆ, ਫਿਰ ਤੁਹਾਨੂੰ ਨਵਾਂ ਲੈਣਾ ਪੈਂਦਾ, ਫਿਰ ਦੁਬਾਰਾ ਬੰਦ ਹੋ ਗਈ, ਫਿਰ ਨਵਾਂ ਤੁਹਾਡਾ ਨੁਕਸਾਨ, ਤੁਹਾਡਾ ਪੈਸਾ, ਉਹ ਤੁਸੀਂ ਸਮਝਦਾਰ ਆ। ਜੇ ਅਸੀਂ ਸ਼ਾਰਟਕਟ ਲੈਂਦੇ ਹਾਂ ਤਾਂ ਇਹ ਸਿਚੁਏਸ਼ਨਾਂ ਆਉਂਦੀਆਂ ਰਹਿਣੀਆਂ ਤੁਹਾਡੇ ਲਈ। ਜੀ ਜੀ।